ਹਾਲਾਤ ਕੀ ਹੈ ਜੀ ਪਾਣੀ ਨੂੰ ਲੈ ਕੇ? ਅੱਜ ਤਾਂ ਵੀਰ ਜੀ ਬਹੁਤ ਮਾੜੇ ਆ। ਡੰਗਰ ਮਾਲ ਅਸੀਂ ਜਿਹੜਾ ਹੈ ਨਾ ਕਿਸੇ ਦੇ ਘਰੇ ਬੱਧਾ ਹੋਇਆ ਏ, ਕੋਈ 4 ਦਿਨ ਦੇ ਦੂ, ਕੋਈ 10 ਦਿਨ ਦੇ ਦੂ, ਖੀਰੀ ਘਾਰੀ ਕੰਮ। ਤੇ ਇੱਥੇ ਘਰ ਦੇ ਵਿੱਚ ਤੁਹਾਡੇ ਇਸ ਵੇਲੇ ਕਿੰਨੇ ਕੁ ਪਰਿਵਾਰ ਦੇ ਮੈਂਬਰ ਮੌਜੂਦ ਆ? ਇਹ ਮੈਂਬਰ ਅਸੀਂ 5 ਆ ਘਰ ਵਿੱਚ। ਹੈਗੇ ਨੇ ਇਸ ਵੇਲੇ? ਨਹੀਂ, ਇਸ ਵੇਲੇ ਗਏ ਹੋਏ, ਪਾਸੇ ਗਏ ਹੋਏ, ਘਰ ਨੂੰ ਛੱਡ ਕੇ ਚਲੇ ਗਏ? ਨੂੰ ਛੱਡ ਕੇ ਚਲੇ ਗਏ। ਲੱਗਦਾ ਕਿ ਖੇਤੀ ਤੋਂ ਬਿਨਾਂ ਤੁਹਾਡੀ ਜ਼ਿੰਦਗੀ ਦਾ ਹੋਰ ਗੁਜ਼ਾਰਾ ਹੈਗਾ? ਨਾ ਜੀ, ਕੋਈ ਜ਼ਿੰਦਗੀ ਨਹੀਂ। ਜੱਟ ਦੀ ਤਾਂ ਵੀਰ ਜੀ ਖੇਤੀ ਹੁੰਦੀ ਆ। ਜ਼ਮੀਨ ਦੇ ਵਿੱਚ ਤੁਸੀਂ ਫਸਲ ਬੀਜੀ ਸੀ, ਉਹ ਜ਼ਮੀਨ ਤੁਹਾਡੀ ਸਾਰੀ ਮਾਲਕੀ ਸੀ ਜਾਂ ਠੇਕੇ ਤੇ ਵੀ ਸੀ? ਨਹੀਂ, ਸਾਡੀ ਮਾਲਕੀ ਵੀ ਸੀ ਤੇ ਠੇਕੇ ਤੇ ਵੀ ਸੀ। ਮਾਲਕੀ ਵੀ ਸੀ ਸਾਡੀ। ਤਾਂ ਟੈਨਸ਼ਨ ਹੀ ਬੜੀ ਹੈ ਤੇ ਬੀਪੀ ਵੱਧ ਜਾਂਦੇ, ਬਲੱਡ ਵੱਧ ਜਾਂਦੇ, ਕਰ ਕੀ ਸਕਦੇ ਆ। ਬਿਮਾਰ ਹੋਏ ਪਏ ਆ। ਜਦੋਂ ਘਰੇ ਆਈਦਾ ਹੈ, ਘਰੇ ਇੰਨਾ ਪਾਣੀ ਚੜਿਆ ਪਿਆ, ਛੱਤਾਂ ਜਿਹੜੀਆਂ ਉਹ ਚੋ ਚੋ ਕੇ ਡੰਡ ਲੱਥੀ ਪਈ, ਸਲਾਬਾਂ ਚੜੀਆਂ ਪਈ ਕਮਰਿਆਂ ਨੂੰ, ਕਮਰੇ ਡਿੱਗਣ ਵਾਲੇ ਹੋਏ ਪਏ ਨੇ। ਸਰਹੱਦੀ ਇਲਾਕਾ ਹੈ, ਤਾਂ ਇਸ ਸਰਹੱਦੀ ਇਲਾਕੇ ਹੋਣ ਦੇ ਕਾਰਨ ਭਾਰਤ ਪਾਕ ਦਾ ਬਾਰਡਰ ਬਣਿਆ ਹੋਇਆ ਹੈ, ਇਹਨੂੰ ਵੀ ਲੈ ਕੇ ਕਦੇ ਕੋਈ ਸਮੱਸਿਆ ਪੈਦਾ ਹੋ ਜਾਂਦੀ ਹੈ? ਹਾਂਜੀ, ਪਹਿਲਾਂ ਵੀ ਜੰਗ ਲੱਗਦਾ ਇੱਥੇ। ਪਹਿਲਾਂ 2 ਮਹੀਨੇ ਪਹਿਲਾਂ ਇੱਥੇ ਜੰਗ ਲੱਗਣ ਦੀ ਵੀ ਤਿਆਰੀ ਸੀ, ਉਦੋਂ ਵੀ ਅਸੀਂ ਪਿੰਡ ਛੱਡ ਕੇ ਗਏ ਸੀ। ਉਦੋਂ ਵੀ ਤੁਹਾਨੂੰ ਘਰ ਛੱਡਣਾ ਪਿਆ ਸੀ? ਉਦੋਂ ਵੀ ਸਾਨੂੰ ਘਰ ਛੱਡਣਾ ਪਿਆ ਸੀ। ਹਾਂਜੀ, ਉਦੋਂ ਵੀ ਅਸੀਂ ਗਏ ਸੀ, ਕਹਿੰਦੇ ਸਲੇਟਾਂ ਬੰਦ ਕਰ ਦਿਓ, ਘਰੋਂ ਚਲੇ ਜਾਓ। ਉਦੋਂ ਵੀ ਸਮਾਨ ਲੱਦ ਕੇ ਸਾਈਡ ਤੇ ਹੋਏ ਸੀ। ਹੜ੍ਹ ਦੀ ਨਾਜ਼ੁਕ ਸਥਿਤੀ ਦੇ ਵਿੱਚ ਇਸ ਵਕਤ ਭਾਰਤ ਤੇ ਪਾਕ ਦੇ ਸਰਹੱਦੀ ਇਲਾਕੇ ਦੇ ਵਿੱਚ ਮੌਜੂਦ ਹਾਂ। ਤਾਂ ਮੇਰੇ ਤੋਂ ਬਿਲਕੁਲ ਕੁਝ ਮੀਲ ਦੀ ਦੂਰੀ ਤੇ ਦੇਖ ਸਕਦੇ ਹੋ ਕਿ ਭਾਰਤ ਤੇ ਪਾਕ ਦਾ ਜਿਹੜਾ ਬਾਰਡਰ ਬਣਿਆ ਹੋਇਆ, ਇਹ ਤੁਹਾਨੂੰ ਤਸਵੀਰਾਂ ਦੇ ਵਿੱਚ ਨਜ਼ਰ ਆਵੇਗਾ ਕਿ ਕਿਸ ਤਰੀਕੇ ਦੇ ਨਾਲ ਜਿੱਥੇ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਦਾ ਇਸ ਪਾਣੀ ਦੇ ਹੜ੍ਹ ਦੇ ਕਾਰਨ ਨੁਕਸਾਨ ਹੋ ਰਿਹਾ, ਤਾਂ ਉੱਥੇ ਪਾਕਿਸਤਾਨ ਦੇ ਵੀ ਜਿਹੜੇ ਵਸਣ ਵਾਲੇ ਵਸਿੰਦੇ ਨੇ ਉਹਨਾਂ ਦਾ ਵੀ ਵੱਡੀ ਤਾਦਾਦ ਦੇ ਵਿੱਚ ਨੁਕਸਾਨ ਹੋਇਆ ਹੈ। ਜਾਨ ਮਾਲ ਦੇ ਨਾਲ ਬਹੁਤ ਸਾਰੇ ਲੋਕ ਪ੍ਰਭਾਵਿਤ ਹੋਏ ਨੇ। ਤਾਂ ਇਸੇ ਨੂੰ ਲੈ ਕੇ ਤਸਵੀਰਾਂ ਬਾਰਡਰ ਦੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਔਰ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਬਾਰਡਰ ਤੇ ਜਿਹੜੀਆਂ ਤਾਰਾਂ ਲੱਗੀਆਂ ਹੋਈਆਂ ਨੇ ਔਰ ਇਸ ਪਾਸਿਓਂ ਦੀ ਜਿਹੜਾ ਤਾਰਾਂ ਨੂੰ ਕ੍ਰਾਸ ਕਰਕੇ ਪਾਣੀ ਲਗਾਤਾਰ ਜਾ ਰਿਹਾ ਹੈ, ਜਿਹਦੇ ਨਾਲ ਬਹੁਤ ਸਾਰੇ ਲੋਕਾਂ ਦਾ ਨੁਕਸਾਨ ਹੋਇਆ ਹੈ। ਤੇ ਇਸੇ ਬਾਰਡਰ ਦੇ ਕੰਢੇ ਦੇ ਉੱਪਰ, ਸਰਹੱਦ ਦੇ ਕੰਢੇ ਦੇ ਉੱਪਰ ਬਹੁਤ ਸਾਰੇ ਉਹ ਲੋਕ ਨੇ ਜਿਹੜੇ ਆਪਦੀ ਜ਼ਿੰਦਗੀ ਦਾ ਵਸੇਬਾ ਕਰਦੇ ਨੇ, ਖੇਤੀ ਕਰਦੇ ਨੇ, ਪਸ਼ੂਆਂ ਦੇ ਪਾਲਣ ਦੇ ਨਾਲ ਉਹਨਾਂ ਦੀ ਜ਼ਿੰਦਗੀ ਦੀ ਜਿਹੜੀ ਰੋਜ਼ਮਰਾ ਦੀ ਜ਼ਿੰਦਗੀ ਹੈ ਉਹਨਾਂ ਦਾ ਬਸਰ ਹੋ ਰਿਹਾ। ਤਾਂ ਇਸੇ ਨੂੰ ਲੈ ਕੇ तमाम ਸਾਰੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਔਰ ਇਹ ਵੀ ਇਸ ਪਾਸੇ ਘਰ ਦੇਖ ਸਕਦੇ ਹੋ ਕਿ ਪਾਣੀ ਦੇ ਵਿੱਚ ਡੁੱਬਦਾ ਹੋਇਆ, ਪਾਣੀ ਦੇ ਵਿੱਚ ਹੜਦਾ ਹੋਇਆ ਨਜ਼ਰ ਆ ਰਿਹਾ। ਤਾਂ ਇਸੇ ਨੂੰ ਲੈ ਕੇ ਸਾਡੇ ਨਾਲ ਇਸ ਘਰ ਦੇ ਵਿੱਚੋਂ ਇੱਕ ਪਰਿਵਾਰ ਦੇ ਮੁਖੀ ਨੇ, ਬੀਬੀ ਜੀ ਨੇ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਕੀ ਨਾਮ ਹੈ ਜੀ ਤੁਹਾਡਾ? ਗੁਰਮੀਤ ਕੌਰ ਜੀ। ਕਿੱਥੋਂ ਦੇ ਰਹਿਣ ਵਾਲੇ ਆ ਤੁਸੀਂ? ਇਸੇ ਪਿੰਡ ਦੇ? ਇੱਥੋਂ ਦੀ ਖਾਸ ਰਹਿਣ ਵਾਲੇ। ਕੀ ਨਾਮ ਇਸ ਪਿੰਡ ਦਾ? ਮੁੱਠਿਆਂ ਵਾਲਾ। ਤੇ ਹਾਲਾਤ ਕੀ ਹੈ ਜੀ ਪਾਣੀ ਨੂੰ ਲੈ ਕੇ? ਹਾਲਾਤ ਤਾਂ ਵੀਰ ਜੀ ਬਹੁਤ ਮਾੜੇ ਆ। ਡੰਗਰ ਮਾਲ ਅਸੀਂ ਜਿਹੜਾ ਹੈ ਨਾ ਕਿਸੇ ਦੇ ਘਰੇ ਬੱਧਾ ਹੋਇਆ ਏ, ਕੋਈ 4 ਦਿਨ ਦੇ ਦੂ, ਕੋਈ 10 ਦਿਨ ਦੇ ਦੂ, ਖੀਰੀ ਘਾਰੀ ਕੰਮ ਆਉਣਾ। ਸਾਨੂੰ ਸਿਰਫ ਡੰਗਰ ਵਾਸਤੇ ਹੀ ਚਾਹੀਦਾ, ਬਾਕੀ ਸਭ ਕੁਝ ਸਾਡਾ ਆ ਜਿਹੜਾ ਸਾਡਾ ਰੁੜ ਗਿਆ ਹੈ ਤਾਂ ਸਾਡਾ ਪੂਰਾ ਹੀ ਨਹੀਂ ਹੋਣਾ ਹੁਣ। ਕਿੰਨੀ ਖੇਤੀ ਸੀ ਤੁਹਾਡੀ ਇੱਥੇ? ਸਾਡੀ ਇੱਥੇ 8 ਕਿੱਲੇ ਖੇਤੀ ਸੀ, ਬਾਕੀ ਅਸੀਂ ਠੇਕੇ ਲਈ ਹੋਈ। ਹਾਂਜੀ। ਤੇ ਇੱਥੇ ਘਰ ਦੇ ਵਿੱਚ ਤੁਹਾਡੇ ਇਸ ਵੇਲੇ ਕਿੰਨੇ ਕੁ ਪਰਿਵਾਰ ਦੇ ਮੈਂਬਰ ਮੌਜੂਦ ਆ? ਇਹ ਮੈਂਬਰ ਅਸੀਂ 5 ਆ ਘਰ ਵਿੱਚ। ਹੈਗੇ ਨੇ ਇਸ ਵੇਲੇ? ਨਹੀਂ, ਇਸ ਵੇਲੇ ਗਏ ਹੋਏ, ਪਾਸੇ ਗਏ ਹੋਏ। ਘਰ ਨੂੰ ਛੱਡ ਕੇ ਚਲੇ ਗਏ? ਨੂੰ ਛੱਡ ਕੇ ਚਲੇ ਗਏ। ਕੋਈ ਸਾਡੀ ਬਜ਼ੁਰਗ ਇੱਕ ਉਹ ਅਸੀਂ ਗੁੜੀ ਕੋਲੇ ਘੱਲੀ ਹੋਈ ਹੈ, ਇੱਕ ਕੁੜੀ ਆ, ਆਪ ਅਸੀਂ 4-5 ਜੀ ਬੱਚੇ ਲੈ ਕੇ ਕਿਸੇ ਦੇ ਘਰੇ ਬੈਠੇ ਸ਼ਰੀਕੇ ਦੇ ਵਿੱਚ। ਇਹ ਕਿਦਾਂ ਦੇ ਹਾਲਾਤ ਬਣ ਗਏ ਕਿ ਅੱਜ ਮਾਪਿਆਂ ਨੂੰ ਬੱਚਿਆਂ ਤੋਂ ਜੁਦਾ ਹੋਣਾ ਪਿਆ, ਮਾਤਾਵਾਂ ਹੋਈਆਂ, ਬਜ਼ੁਰਗ ਹੋਏ? ਇਹ ਹਾਲਾਤ ਕਿਦਾਂ ਦੇ ਬਣ ਗਏ? ਇਹ ਵੀਰ ਜੀ ਇਹ ਮਾਲਕ ਨੇ ਕੀਤੇ, ਅਸੀਂ ਕੀ ਕਰ ਸਕਦੇ ਹਾਂ। ਸਾਡੇ ਕੋਲ ਤਾਂ ਇਹੋ ਹੀ ਬੇਨਤੀ ਹੈ ਵੀ ਇਹਨੂੰ ਰੋਕਿਆ ਜਾਵੇ ਤੇ ਕੁਝ ਸੋਚਿਆ ਜਾਵੇ। ਕੀ ਲੱਗਦਾ ਕਿ ਖੇਤੀ ਤੋਂ ਬਿਨਾਂ ਤੁਹਾਡੀ ਜ਼ਿੰਦਗੀ ਦਾ ਹੋਰ ਗੁਜ਼ਾਰਾ ਹੈਗਾ? ਨਾ ਜੀ, ਕੋਈ ਜ਼ਿੰਦਗੀ ਨਹੀਂ। ਜੱਟ ਦੀ ਤਾਂ ਵੀਰ ਜੀ ਖੇਤੀ ਹੁੰਦੀ ਆ। ਜੱਟ ਤਾਂ ਖੇਤੀ ਨਾਲ ਹੀ ਸਭ ਕੁਝ ਕਰ ਸਕਦਾ। ਇਹ ਫਸਲ ਆਈ ਤੇ ਆਪਾਂ ਸਭ ਕੁਝ ਕਰ ਸਕਦੇ ਹਾਂ। ਖੇਤੀ ਪਾਣੀ ਦੇ ਵਿੱਚ ਹੜ ਗਈ ਤੇ ਇਸ ਵਕਤ ਨਾਜ਼ੁਕ ਸਥਿਤੀ ਬਣੀ ਹੈ, ਤੇ ਕੀ ਲੱਗਦਾ ਕਿ ਸਮਾਂ ਕਿਦਾਂ ਪਾਸ ਹੋਊ ਇਦੋਂ ਬਾਅਦ ਤੁਹਾਡਾ? ਉਹ ਤਾਂ ਮਾਲਕ ਹੀ ਜਾਣ ਸਕਦਾ ਵੀਰਾ, ਅਸੀਂ ਤਾਂ ਕੁਝ ਨਹੀਂ ਜਾਣ ਸਕਦੇ ਹੁਣ। ਚਿੰਤਾ ਹੁੰਦੀ ਹੈ ਬੱਚਿਆਂ ਦੇ ਭਵਿੱਖ ਨੂੰ? ਟੈਨਸ਼ਨ ਹੀ ਬੜੀ ਹੈ ਤੇ ਬੀਪੀ ਵੱਧ ਜਾਂਦੇ, ਬਲੱਡ ਵੱਧ ਜਾਂਦੇ, ਕਰ ਕੀ ਸਕਦੇ ਆ। ਬਿਮਾਰ ਹੋਏ ਪਏ ਆ। ਜਦੋਂ ਘਰੇ ਆਈਦਾ ਹੈ, ਘਰੇ ਇੰਨਾ ਪਾਣੀ ਚੜਿਆ ਪਿਆ, ਛੱਤਾਂ ਜਿਹੜੀਆਂ ਉਹ ਚੋ ਚੋ ਕੇ ਡੰਡ ਲੱਥੀ ਪਈ, ਸਲਾਬਾਂ ਚੜੀਆਂ ਪਈ ਕਮਰਿਆਂ ਨੂੰ, ਕਮਰੇ ਡਿੱਗਣ ਵਾਲੇ ਹੋਏ ਪਏ ਨੇ। ਕਮਰੇ ਤਿਆਰ ਕਦੋਂ ਕੀਤੇ ਸੀ ਤੁਸੀਂ? ਕਮਰੇ ਤਾਂ ਕਾਫੀ ਟਾਈਮ ਦੇ ਤਿਆਰ ਆ।
ਹਾਂਜੀ। ਇੱਕ ਕੋਠਾ ਵੀ ਪਾਉਣਾ ਹੋਵੇ ਤੇ ਜਿਹੜਾ ਬੜੀ ਬੰਦਾ ਗਰੀਬ ਆ ਮੁਸ਼ਕਿਲ ਉਹਦੇ ਲਈ ਬਹੁਤ ਔਖਾ ਹੋ ਜਾਂਦਾ। ਬਹੁਤ ਜੱਟ ਲਈ ਬਹੁਤ ਔਖਾ ਹੁੰਦਾ, ਇੱਕ ਕੋਠਾ ਵੀ ਜਿਹੜਾ ਹੈ ਨਾ ਬਹੁਤ ਔਖਾ ਹੁੰਦਾ। ਪਰ ਅਸੀਂ ਤਾਂ ਇਹੋ ਹੀ ਕਹਿੰਦੇ ਆ, ਇਹ ਰੁਕ ਜਾਵੇ, ਚਲ ਸਾਰੇ ਘਰੋਂ ਘਰੇ ਆ ਜਾਣ। ਹਾਂ, ਸਾਡੀ ਤਾਂ ਇਹੋ ਹੀ ਵੀਰ ਜੀ ਮਿਹਰਬਾਨੀ, ਬਾਕੀ ਅਸੀਂ ਕੁਝ ਨਹੀਂ ਕਹਿ ਸਕਦੇ। ਹਾਂਜੀ। ਤੇ ਕੀ ਲੱਗਦਾ ਕਿ ਚਿੰਤਾ ਹੁੰਦੀ ਇਸ ਗੱਲ ਨੂੰ ਲੈ ਕੇ ਜਦੋਂ ਬੱਚਿਆਂ ਦੇ ਭਵਿੱਖ ਵੱਲ ਦੇਖਦੇ ਹੋ ਕਿ ਬੱਚੇ ਨੇ ਸਾਡੇ ਸਕੂਲ ਦੇ ਵਿੱਚ ਪੜ੍ਹਦੇ ਹੋਣਗੇ, ਉਹ ਕੀ ਕਰਨਗੇ? ਬੱਚੇ ਹੁਣ ਬੇਟੀ ਵੀ ਪੜ੍ਹਦੀ, ਬੇਟਾ ਵੀ ਪੜ੍ਹਦਾ ਹੈ, ਤੇ ਗਾਂ ਉਹਨਾਂ ਦੀ ਹੁਣ ਜ਼ਿੰਦਗੀ ਖਰਾਬ ਹੋਈ ਜਾਂਦੀ ਹੈ। ਹੁਣ ਸਕੂਲਾਂ ਵਿੱਚ ਛੁੱਟੀਆਂ ਹੋਈਆਂ ਪਈਆਂ। ਹਾਂਜੀ। ਤੁਹਾਡਾ ਸਰਹੱਦੀ ਇਲਾਕਾ ਹੈ, ਤਾਂ ਇਸ ਸਰਹੱਦੀ ਇਲਾਕੇ ਹੋਣ ਦੇ ਕਾਰਨ ਭਾਰਤ ਪਾਕ ਦਾ ਬਾਰਡਰ ਬਣਿਆ ਹੋਇਆ ਹੈ, ਇਹਨੂੰ ਵੀ ਲੈ ਕੇ ਕਦੇ ਕੋਈ ਸਮੱਸਿਆ ਪੈਦਾ ਹੋ ਜਾਂਦੀ ਆ? ਹਾਂਜੀ, ਪਹਿਲਾਂ ਵੀ ਜੰਗ ਲੱਗਦਾ ਇੱਥੇ। ਪਹਿਲਾਂ 2 ਮਹੀਨੇ ਪਹਿਲਾਂ ਇੱਥੇ ਜੰਗ ਲੱਗਣ ਦੀ ਵੀ ਤਿਆਰੀ ਸੀ, ਉਦੋਂ ਵੀ ਅਸੀਂ ਪਿੰਡ ਛੱਡ ਕੇ ਗਏ ਸੀ। ਉਦੋਂ ਵੀ ਤੁਹਾਨੂੰ ਘਰ ਛੱਡਣਾ ਹਾਂਜੀ, ਪਿਆ ਸੀ? ਉਦੋਂ ਵੀ ਸਾਨੂੰ ਘਰ ਛੱਡਣਾ ਪਿਆ ਸੀ। ਹਾਂਜੀ, ਉਦੋਂ ਵੀ ਅਸੀਂ ਗਏ ਸੀ, ਕਹਿੰਦੇ ਸਲੇਟਾਂ ਬੰਦ ਕਰ ਦਿਓ, ਘਰੋਂ ਚਲੇ ਜਾਓ। ਉਦੋਂ ਵੀ ਸਮਾਨ ਲੱਦ ਕੇ ਸਾਈਡ ਤੇ ਹੋਏ ਸੀ। ਜਦੋਂ ਘਰੋਂ ਬੇਘਰ ਹੋ ਜਾਂਦੇ ਹੋ ਤੇ ਉਸ ਤੋਂ ਬਾਅਦ ਕੋਈ ਭੈਣ ਭਰਾ, ਕੋਈ ਭਾਈਚਾਰਾ ਸਾਰ ਲੈਂਦਾ ਕਿ ਨਹੀਂ ਲੈਂਦਾ? ਕੋਈ ਕੋਈ ਸਾਰ ਨਹੀਂ ਭਰਾਵਾ ਲੈਂਦਾ, ਆਪਦੇ ਪੈਰਾਂ ਪਿੱਛੇ ਹੀ ਸਾਰ ਲਈ ਜਾਂਦੀ। ਜੇ ਕੋ ਚੰਗਾ ਹੁੰਦਾ ਉਹ ਲੈਂਦਾ, ਜਿਹੜਾ ਦੂਜਾ ਤਾਂ ਪਤਾ ਹੀ ਕੋਈ ਨਹੀਂ ਲੈਂਦਾ। ਅੱਜ ਦੇ ਸਮੇਂ 'ਚ ਕੋਈ ਨਹੀਂ ਕਿਸੇ ਨਾ, ਦਾ? ਅੱਜ ਦੇ ਸਮੇਂ 'ਚ ਕਿਸੇ ਥਾੜ ਨਹੀਂ ਲਈ, ਆਪਦੇ ਪੈਰਾਂ ਤੇ ਹੀ ਖਲੋਤੇ ਖੜੇ ਹੋ ਕੇ। ਹਾਂ। ਕਦੇ ਮਨ 'ਚ ਸਵਾਲ ਨਹੀਂ ਆਏ ਜਾਂ ਕਿਸੇ ਨੇ ਸਲਾਹ ਨਹੀਂ ਦਿੱਤੀ ਜਾਂ ਪਰਿਵਾਰ ਦੇ ਵਿੱਚ ਕਦੇ ਚਰਚਾ ਹੋਈ ਹੋਵੇ ਕਿ ਯਾਰ ਜਦੋਂ ਵੀ ਕੋਈ ਮੁਸੀਬਤ ਆਉਂਦੀ ਹੈ, ਘਰ ਛੱਡਣਾ ਪੈ ਜਾਂਦਾ ਹੈ, ਪਾਣੀ ਦੇ ਵਿੱਚ ਸਾਰਾ ਸਾਜੋ ਸਮਾਨ ਰੁੜ ਜਾਂਦਾ ਹੈ, ਤੇ ਇਹਦੇ ਨਾਲੋਂ ਚੰਗਾ ਹੈ ਆਪਦਾ ਘਰ ਛੱਡ ਕੇ ਕਿਸੇ ਹੋਰ ਜਗ੍ਹਾ ਤੇ ਘਰ ਬਣਾ ਲਈਏ? ਉਹ ਹੁਣ ਗਾਂ ਗਾਂ ਸੋਚਣਾ ਪੈਣਾ ਵੀਰਾ। ਇਹ ਹੁਣ ਲਵੇਗਾ, ਕੁਛ ਝੋਨਾ ਪੱਲੇ ਪਵੇਗਾ ਮਾੜਾ ਮੋਟਾ, ਤੇ ਫੇਰ ਹੀ ਕੁਛ ਸੋਚਿਆ ਜਾਣਾ। ਹੁਣ ਉਦੋਂ ਪਹਿਲਾਂ ਤਾਂ ਤੁਹਾਨੂੰ ਪਤਾ ਹੀ ਹੈ, ਜਿੰਨੀ ਵੀ ਤੁਹਾਡੀ ਮਹਿੰਗਾਈ ਉੱਤੋਂ ਵਾਧੂ ਆ। ਮਹਿੰਗਾਈ ਤਾਂ ਆਪਾਂ ਕਿਤੇ ਸਾਰਾ ਕੁਛ ਹੀ ਇੰਨਾ ਖਰਚਾ ਹੋਣ ਡਿਆ। ਜਿਹੜੀ ਜ਼ਮੀਨ ਦੇ ਵਿੱਚ ਤੁਸੀਂ ਫਸਲ ਬੀਜੀ ਸੀ, ਉਹ ਜ਼ਮੀਨ ਤੁਹਾਡੀ ਸਾਰੀ ਮਾਲਕੀ ਸੀ ਜਾਂ ਠੇਕੇ ਤੇ ਵੀ ਸੀ? ਨਹੀਂ, ਸਾਡੀ ਮਾਲਕੀ ਵੀ ਸੀ ਤੇ ਠੇਕੇ ਤੇ ਵੀ ਸੀ। ਮਾਲਕੀ ਵੀ ਸੀ ਸਾਡੀ। ਜਿਹੜੀ ਠੇਕੇ ਤੇ, ਫਿਰ ਉਹ ਤੇ ਤੁਸੀਂ ਪੈਸੇ ਆੜਤੀਏ ਵਗੈਰਾ ਤੋਂ ਚੱਕੇ ਹੋਣੇ? ਆੜਤੀਏ ਤੋਂ ਚੱਕੇ ਸੀ। ਹਾਂਜੀ। ਕਰਜ਼ਾ ਚੜ ਗਿਆ ਸਿਰ ਤੇ? ਹਾਂ, ਉਹ ਤਾਂ ਕਰਜ਼ਾ ਚੜ ਗਿਆ ਸਿਰ ਤੇ। ਉਹਨਾਂ ਤੇ ਅਗਲਿਆਂ ਨੇ ਲੈਣਾ ਹੀ ਲੈਣਾ। ਉਹ ਤੇ ਨਾ ਵੀ ਦਵਾਂਗੇ ਤਾਂ ਵੀ ਅਗਲਿਆਂ ਨੇ ਖੜਿਆ ਹੱਥ ਕਰਕੇ ਆਣਾ, ਭਾਈ ਦਿਓ ਸਾਨੂੰ। ਸਾਡੀ ਤਾਂ ਇਹੋ ਵੀਰਾ ਮਿਹਰਬਾਨੀ ਹੈ ਬਸ। 2023 ਦੇ ਵਿੱਚ ਵੀ ਇਦਾਂ ਦੇ ਹਾਲਾਤ ਬਣ ਗਏ ਸੀ ਤੁਹਾਡੇ? ਹਾਂਜੀ, ਜਦੋਂ 88 ਵਾਲਾ ਆਇਆ ਸੀ ਨਾ, ਇਹ 88 ਵਾਲੇ ਤੋਂ ਵੀ ਟੱਪ ਚੁੱਕਾ ਹੈ। ਇਹ 88 ਵਾਲੇ ਤੋਂ ਵੀ ਕੰਮ ਟੱਪ ਚੁੱਕਾ ਹੈ। 88 ਚ ਕਿੰਨਾ ਕੁ ਵਗਿਆ ਸੀ ਪਾਣੀ? ਕਿੰਨੇ ਦਿਨ ਵਗਿਆ? ਆਂਦੇ ਬਹੁਤ ਪਾਣੀ ਵਗਿਆ ਸੀ ਇੱਥੇ। ਕਿੰਨੇ ਦਿਨ ਵਗਿਆ ਸੀ? ਉਦੋਂ ਤਾਂ ਮੇਰੀ ਮੈਰਿਜ ਨਹੀਂ ਸੀ ਹੋਈ, ਤੇ ਇਹ ਦੱਸਦੇ ਆ ਪਰਿਵਾਰ, ਕਹਿੰਦੇ 88 ਤੋਂ ਵੀ ਟੱਪਿਆ ਹੋਇਆ ਕੰਮ। ਹਾਂਜੀ। ਮਤਲਬ ਕੁੱਲ ਮਿਲਾ ਕੇ ਜ਼ਿੰਦਗੀ ਦੇ ਭਵਿੱਖ ਨੂੰ ਲੈ ਕੇ, ਬੱਚਿਆਂ ਨੂੰ ਲੈ ਕੇ ਫਿਕਰਮੰਦੀ ਆ ਤੁਹਾਡੇ? ਫਿਕਰਮੰਦੀ ਆ ਜੀ, ਬਹੁਤ ਸਾਨੂੰ ਮੁਸ਼ਕਲ ਆ ਇੱਥੇ। ਹੁਣ ਫਸਲ ਵੀ ਗਈ, ਤੇ ਜਦੋਂ ਕੋਈ ਆਉਂਦਾ ਪੱਠਾ ਡੱਕਾ ਲੈ ਕੇ, ਉਹ ਮੈਬੀ ਸਿੱਖੀ ਦਿੰਦੇ ਬੈਂਕਾਂ ਵਾਲਿਆਂ ਨੂੰ, ਤੁਸੀਂ ਦੇ ਦਿਓ, ਸਾਨੂੰ ਰਹਿਣ ਦਿਓ। ਫਿਰ ਅਸੀਂ ਪਿੱਛੇ ਹਟ ਜਾਂਦੇ, ਅਸੀਂ ਆਨੇ ਭਾਈ ਤੁਸੀਂ ਲੈ ਲਓ, ਅਸੀਂ ਕੁਛ ਨਹੀਂ ਲੈਂਦੇ ਬਸ। ਕਦੇ ਪ੍ਰਸ਼ਾਸਨਿਕ ਅਧਿਕਾਰੀ ਨੇ ਜਾਂ ਕਿਸੇ ਮੰਤਰੀ ਨੇ ਵੀ ਸਾਰ ਲਈ ਤੁਹਾਡੀ, ਕਿ ਇਦਾਂ ਹੀ ਹਾਲ ਰਹਿੰਦਾ ਤੁਹਾਡਾ? ਮੰਤਰੀ ਆਉਂਦਾ ਆ ਕੇ ਚਲਾ ਜਾਂਦਾ ਹੈ ਬਸ, ਕੋਈ ਉਹਨੇ ਕੁਛ ਨਹੀਂ ਕਦੀ ਦਿੱਤਾ ਬਸ। ਵੋਟਾਂ ਵੇਲੇ ਲੀਡਰ ਗੇੜਾ ਮਾਰ ਲੈਂਦੇ ਘਰ ਨੂੰ? ਲੀਡਰ ਆਉਂਦੇ ਨੇ, ਵੋਟਾਂ ਦੇ ਲਈ ਦਿੱਤੀ ਜਾਓ, ਮੁੜ ਕੇ ਕੋਈ ਭਰਾਵਾ ਪੁੱਛਦਾ ਹੀ ਨਹੀਂ। ਹਾਂ, ਬਸ ਸਾਡੀ ਤੇ ਵੀਰਾ ਇਹੋ ਹੀ ਮਿਹਰਬਾਨੀ ਹੈ। ਗੁਰਬਤ ਦੀ ਜ਼ਿੰਦਗੀ ਜਿਉ ਰਹੇ ਇਹਨਾਂ ਸਰਹੱਦੀ ਲੋਕਾਂ ਦੇ ਨਾਲ ਗੱਲਬਾਤ ਕੀਤੀ, ਔਰ ਵੱਡੀ ਤਰਾਸਦੀ ਵਾਲੀ ਗੱਲ ਹੈ ਕਿ ਜਦੋਂ ਵੀ ਕੋਈ ਆਫਤ ਆਉਂਦੀ ਹੈ ਜਾਂ ਕਿਸੇ ਕਾਰਨਾਂ ਕਰਕੇ ਕੋਈ ਤਕਰਾਰ ਵਰਗੀ ਸਥਿਤੀ ਬਣਦੀ ਹੈ, ਤਾਂ ਉਸ ਵੇਲੇ ਇਹਨਾਂ ਲੋਕਾਂ ਨੂੰ ਆਪਦਾ ਘਰ-ਬਾਰ ਛੱਡਣਾ ਪੈਂਦਾ ਹੈ, ਆਪਦੀਆਂ ਜ਼ਮੀਨਾਂ ਜਾਇਦਾਦ ਪਸ਼ੂ ਸਾਰਾ ਕੁਝ ਛੱਡ ਕੇ ਕਿਸੇ ਸੇਫ ਜਗ੍ਹਾ ਤੇ ਪਹੁੰਚਣਾ ਪੈਂਦਾ ਹੈ। ਤਾਂ ਹਾਲ ਦੇ ਵਿੱਚ ਇਹਨਾਂ ਲੋਕਾਂ ਦੀ ਦਸ਼ਾ ਦੇਖ ਸਕਦੇ ਹੋ ਕਿ ਕਿੰਨੀ ਨਾਜ਼ੁਕ ਬਣੀ ਹੋਈ ਹੈ, ਔਰ ਇਸੇ ਨੂੰ ਲੈ ਕੇ ਗੱਲਬਾਤ ਕੀਤੀ ਆ। ਔਰ ਇਹ ਜਿਹੜੀਆਂ ਤਸਵੀਰਾਂ ਇਹ ਤੁਹਾਡੇ ਨਾਲ ਭਾਰਤ ਤੇ ਪਾਕਿਸਤਾਨ ਸਰਹੱਦੀ ਇਲਾਕੇ ਦੀਆਂ ਸਾਂਝੀਆਂ ਕਰ ਰਹੇ ਹਾਂ। ਔਰ ਮੇਰੇ ਪਿਛਲੇ ਪਾਸੇ ਤਸਵੀਰਾਂ ਦੇ ਵਿੱਚ ਤੁਸੀਂ ਇਹ ਵੀ ਦੇਖਿਆ ਕਿ ਜਿਹੜਾ ਇਹ ਤਾਰਾਂ ਵਾਲਾ ਇਲਾਕਾ ਹੈ, ਤਾਰਾਂ ਲੱਗੀਆਂ ਹੋਈਆਂ ਨੇ, ਇੱਥੋਂ ਭਾਰਤ ਪਾਕ ਦੀ ਜਿਹੜੀ ਆਪਸੀ ਸਰਹੱਦ ਸ਼ੁਰੂ ਹੋ ਜਾਂਦੀ ਹੈ। ਅੱਗੇ ਵੀ ਹੜ੍ਹਾਂ ਨੂੰ ਲੈ ਕੇ ਕਿਸ ਤਰੀਕੇ ਦੀ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਸਥਿਤੀ ਬਣੀ ਹੋਈ ਹੈ, ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ। ਧੰਨਵਾਦ।